ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਨਨਕਾਣਾ ਸਾਹਿਬ ਪਹੁੰਚੀ ਜੀ। ਇੱਥੇ ਯਾਤਰੀਆਂ ਦੇ ਨਾਲ ਗੱਲਬਾਤ ਕਰਨੀ ਹੈ ਔਰ ਇਹਨਾਂ ਕੋਲ ਇਹਨਾਂ ਦੇ ਖਿਆਲਾਤ ਪੁੱਛਣੇ ਕਿ ਇਹਨਾਂ ਨੂੰ ਪਾਕਿਸਤਾਨ ਆ ਕੇ ਕੀ ਲੱਗਾ। ਕੀ ਨਾਮ ਹੈ ਜੀ ਆਪਣਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਵਿੰਦਰ ਸਿੰਘ ਹੈ, ਲੁਧਿਆਣਾ ਪੰਜਾਬ ਤੋਂ ਹਾਂ। ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਪਾਕਿਸਤਾਨ ਵਿੱਚ ਆ ਕੇ ਜੋ ਪਿਆਰ ਮੁਹੱਬਤ ਇੰਨਾ ਮਿਲ ਰਿਹਾ ਹੈ ਕਿ ਅਸੀਂ ਇਹਨਾਂ ਦੇ ਕਰਜ਼ ਦੇਣਦਾਰੀ ਹੈ ਹੀ ਨਹੀਂ। ਸਾਡੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਮੈਂ ਇਹਨਾਂ ਨੂੰ ਕਹਾਂ ਕਿ ਇਹਨਾਂ ਦਾ ਪਿਆਰ ਮੁਹੱਬਤ ਦੇਖ ਕੇ ਇਹਨਾਂ ਨੇ ਦਿਲ ਜਿੱਤਿਆ ਸਾਡਾ। ਮੈਂ ਅਰਦਾਸ ਕਰਾਂਗਾ ਨਨਕਾਣਾ ਸਾਹਿਬ ਅੱਗੇ ਕਿ ਮੈਨੂੰ ਇੰਡੀਆ ਗੌਰਮੈਂਟ ਅੱਗੇ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਲੋਕਾਂ ਨੂੰ ਵੀ ਵੀਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਇਹਨਾਂ ਦੀ ਸੇਵਾ ਕਰ ਸਕੀਏ। ਤੇ ਮੈਂ ਪਾਕਿਸਤਾਨ ਦੀ ਪੂਰੀ ਟੀਮ, ਇਮਰਾਨ ਖਾਨ ਜੀ, ਗਵਰਨਮੈਂਟ ਮਿਨਿਸਟਰੀ, ਜਿੰਨੇ ਵੀ ਲੋਕਲ ਬੰਦੇ ਨੇ, ਆਮ ਲੋਕ ਨੇ, ਉਹਨਾਂ ਦਾ ਥੈਂਕਸ ਕਰਦਾ ਹਾਂ, ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨਾ ਪਿਆਰ ਮੁਹੱਬਤ ਅਤੇ ਮਾਣ ਬਖਸ਼ਿਆ। ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਮੇਰਾ ਨਾਮ ਸਵਰਨ ਕੌਰ। ਤੁਸੀਂ ਵੀ ਪਹਿਲੀ ਵਾਰੀ ਆਏ? ਹਾਂਜੀ, ਪਹਿਲੀ ਵਾਰ ਆਏ ਆ। ਤੇ ਕਿਹੜੇ ਜ਼ਿਲ੍ਹੇ ਚੋਂ ਆਏ ਹੋ? ਬਰਨਾਲਾ ਜ਼ਿਲ੍ਹਾ ਚੋਂ ਆਏ। ਹਾਂਜੀ। ਕਿੱਦਾਂ ਲੱਗਾ ਆ ਕੇ? ਬਹੁਤ ਵਧੀਆ ਲੱਗਿਆ। ਅੱਛਾ, ਹਾਂਜੀ, ਦੱਸੋ। ਬਹੁਤ ਖੁਸ਼ੀ ਹੋਈ ਗੁਰੂ ਜੀ ਦੇ ਦਰਸ਼ਨ ਕਰਕੇ। ਮਤਲਬ ਹਰੇਕ ਚੀਜ਼ ਦੀ ਸਹੂਲਤ ਹੈ, ਕੋਈ ਚੀਜ਼ ਦੀ ਕੋਈ ਦਿੱਕਤ ਨਹੀਂ ਆਈ, ਕੋਈ ਉਹ ਨਹੀਂ ਆਇਆ ਹੈਗਾ। ਬਹੁਤ ਵਧੀਆ। ਪਾਕਿਸਤਾਨ ਦੀ ਧਰਤੀ ਤੇ ਪਾਕਿਸਤਾਨ ਦੇ ਲੋਕਾਂ ਨੂੰ ਮਿਲ ਕੇ ਕਿਸ ਤਰ੍ਹਾਂ ਲੱਗਾ? ਬਹੁਤ ਅੱਛਾ ਲੱਗਿਆ। ਹਾਂਜੀ, ਬਹੁਤ ਵਧੀਆ ਲੱਗਿਆ। ਠੀਕ ਪਿਆਰ ਮੁਹੱਬਤ? ਹਾਂਜੀ, ਬਹੁਤ ਜ਼ਿਆਦਾ, ਬਹੁਤ ਮਿਲਿਆ। ਸੁਣਦੇ ਸੀਗੇ ਉਹ ਤੋਂ ਉਲਟੀ ਦੇਖਿਆ? ਹਾਂਜੀ, ਪਿਆਰ ਮੁਹੱਬਤ ਦੇਖਿਆ? ਬਹੁਤ ਜ਼ਿਆਦਾ। ਉਲਟੀ ਬਹੁਤ ਸੋਹਣਾ ਵਧੀਆ ਦੇਖਿਆ। ਮੈਨੂੰ ਬਹੁਤ ਪਿਆਰ, ਬਹੁਤ ਸਹੇਲੀਆਂ ਬਣ ਗਈਆਂ ਮੇਰੀਆਂ ਅਤੇ ਬਹੁਤ ਭੈਣ ਭਾਈ ਬਣ ਗਏ। ਨੂੰ ਕਵਾਂਗੇ ਬਹੁਤ ਵਧੀਆ ਅਸੀਂ ਸਮਾਂ ਸੇਵਾ ਬਣਾ ਕੀਤੀ ਰਹੇ ਹੈ, ਮੈंने ਸੇਵਾ ਕੀਤੀ ਹੈ। ਬਹੁਤ ਅੱਛੇ ਲੋਕ ਬੜੀ ਟਾਈਟ ਸਿਕਿਉਰਿਟੀ, ਬੜੀ ਰਹਿ ਸਾਡੇ ਜਿਹੜੇ ਪ੍ਰਾਹੁਣੇ ਆ ਉਹਨਾਂ ਦੀ ਰੱਖਿਆ ਕਰਨਾ ਸਾਡੀ ਗਵਰਨਮੈਂਟ ਦੀ, ਸਾਡੇ ਖਾਸ ਲੋਕਾਂ ਦੀ, ਕਰਕੇ ਪੰਜਾ ਸਾਹਿਬ ਦੇ ਨਾ ਪੂਰਾ ਕੋਆਰਡਨ ਕੀਤਾ ਉਹਨਾਂ ਨੇ। ਥੈਂਕ ਯੂ। ਕੋਈ ਧਰਤੀ ਤੇ ਆਉਣ ਦਾ ਮੌਕਾ ਮਿਲਿਆ, ਸਾਰਾ ਕੁਝ ਵਧੀਆ, ਬਹੁਤ ਕੁਝ ਅੱਛਾ ਲੱਗਿਆ। ਆਪਣਾ ਕੀ ਨਾਮ ਹੈ ਜੀ? ਮਨਦੀਪ ਕੌਰ। ਮਨਦੀਪ। ਸਾਨੂੰ ਤਾਂ ਬਹੁਤ ਅੱਛਾ ਲੱਗਿਆ। ਬਰਨਾਲਾ। ਬਰਨਾਲੇ ਤੋਂ ਆਏ ਹੋ? ਹਾਂਜੀ, ਸਾਨੂੰ ਤਾਂ ਬਹੁਤ ਅੱਛਾ ਲੱਗਿਆ ਕਿ ਸਾਨੂੰ ਭੈਣ ਭਰਾਵਾਂ ਨੇ ਬਹੁਤ ਅੱਛਾ। ਮਾਤਾ ਜੀ ਕੀ ਹਾਲ ਆ? ਬਹੁਤ ਠੀਕ ਹੈ ਜੀ, ਬਹੁਤ ਅੱਛਾ। ਲੱਗਦਾ ਤੁਸੀਂ ਹੱਸਦੇ ਆ ਵੀ ਬੜੇ ਖੁਸ਼ ਆ ਇੱਥੇ ਆ ਕੇ। ਬਹੁਤ ਖੁਸ਼, ਬਹੁਤ ਜ਼ਿਆਦਾ ਖੁਸ਼ ਆ। ਅੱਛਾ, ਬਹੁਤ ਸੇਵਾ ਕੀਤੀ ਹੈ ਸਾਡੀ। ਗੱਲਬਾਤ ਇੱਥੇ ਦੀ। ਸਾਡੀ ਬਹੁਤ ਸੇਵਾ ਹੋਈ ਹੈ। ਅੱਛਾ, ਬਹੁਤ ਕੁਝ ਵਿਚਾਰਿਆਂ ਨੇ ਸਦਾ ਸਤਿਕਾਰ ਮਾਣ ਬਹੁਤ ਕੁਝ ਕੀਤਾ ਵੇ। ਹਾਂਜੀ ਹਾਂਜੀ ਵੀਰ ਜੀ, ਗੱਲ ਦੱਸੋ। ਮੈਂ ਬਹੁਤ ਖੁਸ਼ ਹਾਂ ਜੀ। ਅੱਛਾ ਜੀ। ਆਪਣੇ 550 ਸਾਲਾ ਗੁਰੂ ਨਾਨਕ ਦੇਵ ਅਵਤਾਰ ਦਿਹਾੜੇ ਤੇ ਸਾਨੂੰ ਇੱਥੋਂ ਆਪਣੇ ਭਾਈਆਂ ਚਾਰ ਤੋਂ ਬਹੁਤ ਪਿਆਰ ਸਤਿਕਾਰ ਮਿਲਿਆ। ਗੁਰਦੁਆਰੇ ਵਿੱਚ ਬਹੁਤ ਸਤਿਕਾਰ ਮਿਲਿਆ। ਸਾਡੀ ਬਹੁਤ ਰਾਖੀ ਕੀਤੀ ਹੈ ਤੇ ਸਾਨੂੰ ਬਹੁਤ ਹਰੇਕ ਦੀ ਸਹੂਲਤ ਮਿਲੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਦੇਖੋ ਜੀ, ਤੁਸੀਂ ਇੱਥੋਂ ਜਾ ਕੇ ਹੁਣ ਜਦੋਂ ਆਪਣੇ ਮੁਲਕ 'ਚ ਜਾਣਾ ਆ, ਪੰਜਾਬ 'ਚ ਜਾਣਾ, ਤੁਸੀਂ ਲੋਕਾਂ ਨੂੰ ਆਉਣ ਵਾਲੇ ਜਿਹਨਾਂ ਨੇ ਮਿਲਣ ਆਉਣਾ, ਤੁਹਾਨੂੰ ਤੁਸੀਂ ਦੱਸਣਾ ਵੀ ਸਾਨੂੰ ਲੋਕਾਂ ਨੇ ਕਿੰਨਾ ਪਿਆਰ। ਅਸੀਂ ਇਹ ਕਹਾਂਗੇ ਸਾਨੂੰ ਪਹਿਲਾਂ ਇੰਨਾ ਪਿਆਰ ਸਤਿਕਾਰ ਦਿੱਤਾ ਹੈ, ਅਸੀਂ ਬਹੁਤ ਖੁਸ਼ ਹੋ ਕੇ ਆਏ ਹਾਂ। ਬਹੁਤ ਖੁਸ਼ ਵੀ ਆ। ਤੁਸੀਂ ਇੱਕ ਅਮਨ ਦੇ ਸਫੀਰ ਬਣ ਕੇ ਜਾਣਾ ਆ, ਤੁਸੀਂ ਦੱਸਣਾ ਆ, ਤੁਹਾਡੀ ਗੱਲ 'ਚ ਬੜਾ ਵਜ਼ਨ ਹੋਣਾ ਆ। ਹਾਂਜੀ ਹਾਂਜੀ, ਅਸੀਂ ਤਾਂ ਬਹੁਤ ਮੀਡੀਆ ਤਾਂ ਮਤਲਬ ਜ਼ਹਿਰ ਉਗਲਦਾ ਹੀ ਆ, ਲੇਕਿਨ ਤੁਸੀਂ ਅਸੀਂ ਆਪਣੇ ਅੱਖੀ ਦੇਖ ਕੇ ਜਾ ਰਹੇ ਹਾਂ ਜੀ। ਹਾਂਜੀ, ਸੁਣ ਕੇ ਵੀ ਜਾ ਰਹੇ ਹਾਂ। ਅਸੀਂ ਇਹ ਕਹਾਂ ਵੀ ਸੱਚ ਹੈ ਉੱਥੇ, ਵੀ ਸਾਨੂੰ ਬਹੁਤ ਪਿਆਰ ਸਤਿਕਾਰ ਮਿਲਿਆ। ਕੋਈ ਇਹੋ ਜਿਹੀ ਗੱਲ ਜਿਹੜੀ ਗੱਲ ਤੁਸੀਂ ਸੋਚਦੇ ਹੋ ਵੀ ਉੱਥੇ ਬਹੁਤ ਖੁਸ਼ੀ ਹੈ। ਆਪਣੇ ਭਾਈਚਾਰੇ ਬੜਾ ਪਿਆਰ ਮਿਲਿਆ ਜੋ ਸਾਡੇ ਨਾਲ। ਵਾਹਿਗੁਰੂ ਜੀ ਕੀ ਫਤਿਹ। ਕਿ ਸਾਡੇ ਨਾਲ ਤੁਹਾਡੇ ਭਾਈ ਜੀ ਰਹਿੰਦੇ ਦੁਕਾਨ ਸਾਹਿਬ ਨਾਲ, ਸਾਨੂੰ ਬੜਾ ਪਿਆਰ ਦਿੰਦੇ ਨੇ। ਕਹਿੰਦੇ ਤੁਸੀਂ ਘਰ ਜਾਓ, ਕਹਿੰਦੇ ਸਾਡੇ ਭਾਈਚਾਰੇ ਨੂੰ ਬਹੁਤ ਪਿਆਰ ਦੇ, ਵਾਕਈ ਬਹੁਤ ਪਿਆਰ ਦੇ ਮਿਲਿਆ। ਦੇਖੋ ਜੀ, ਇਹ ਤਾਂ ਪੰਜਾਬ ਦੇ ਪੰਜਾਬੀਆਂ ਦੇ ਖੂਨ ਵਿੱਚ ਹੈਗਾ ਆ ਪਿਆਰ ਦੇਣਾ। ਤਾਂ ਕਹਿਣਾ ਚਾਹੁੰਦੇ ਹਾਂ ਵੀ ਜਿੰਨੇ ਬੰਦੇ ਤੁਸੀਂ ਪਿਆਰ ਕਰਦੇ ਹੋ, ਤੁਸੀਂ ਪੰਜਾਬ ਦੇ ਵਿੱਚ ਆਓਗੇ, ਅਸੀਂ ਤੁਹਾਡੇ ਨਾਲ ਪਿਆਰ ਕਰਾਂਗੇ। ਅਸੀਂ ਵੱਧ ਤੋਂ ਵੱਧ ਪਿਆਰ ਕਰੋਗੇ, ਉਸ ਤੋਂ ਬਾਅਦ ਤੁਹਾਨੂੰ ਅਸੀਂ ਪਿਆਰ ਕਰਾਂਗੇ। ਇੱਕ ਦਿਨ ਇੱਕੋ ਹੀ ਇੱਥੋਂ ਆਪਾਂ ਗਏ ਹਾਂ ਸਾਰੇ। ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਅੱਛਾ ਦੇਖਣ ਨੂੰ ਮਿਲਿਆ ਇੱਥੇ ਸਾਨੂੰ। ਬਹੁਤ ਵਧੀਆ ਇੰਤਜ਼ਾਮ ਹੈ। ਕਿਹੜੇ ਏਰੀਆ ਚੋਂ ਆਏ ਹੋ? ਅਸੀਂ ਆਏ ਹਾਂ ਹਰਿਆਣੇ ਤੋਂ, ਚੰਡੀਗੜ੍ਹ ਦੇ ਨਜ਼ਦੀਕ। ਆਪਣਾ ਮਨਜੀਤ ਸਿੰਘ। ਠੀਕ ਹੈ, ਚੰਗਾ ਲੱਗਾ ਇੱਥੇ ਆ ਕੇ? ਬਹੁਤ ਵਧੀਆ ਲੱਗਾ। ਠੀਕ ਹੈ ਇੰਤਜ਼ਾਮ, ਖੁਸ਼, ਬਹੁਤ ਪਾਕਿਸਤਾਨ ਜ਼ਿੰਦਾਬਾਦ। ਜਿੰਦਾਬਾਦ। ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕੀ ਨਾਮ ਹੈ ਜੀ ਆਪਣਾ? ਜੀ ਮੇਰਾ ਨਾਮ ਅਜੀਤ ਸਿੰਘ ਹੈ। ਅਜੀਤ ਸਿੰਘ, ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਆਇਆ ਕਿਹੜੇ ਜੀ। ਏਰੀਆ ਚੋਂ ਆਏ ਹੋ? ਜੀ ਰਾਜਸਥਾਨ, ਇੰਡੀਆ ਤੋਂ ਆਇਆ, ਇੰਡੀਆ ਤੋਂ ਰਾਜਸਥਾਨ ਕੀ ਤੋਂ। ਬਾਤ ਹੈ ਜੀ। ਤੇ ਤਾਂ ਸਿੰਧ ਦੇ ਨੇੜੇ ਨੇੜੇ। ਹਾਂਜੀ ਹਾਂਜੀ, ਅੱਛਾ, ਕਿੱਦਾਂ ਲੱਗਾ ਆ ਕੇ? ਬਹੁਤ ਚੰਗਾ ਲੱਗਿਆ ਕਿ ਮਾਹੌਲ ਹੀ ਬਹੁਤ ਚੰਗਾ ਹੈ। ਦਿਲ ਨੂੰ ਛੂਹਣ ਵਾਲਾ ਮਾਹੌਲ ਹੈ ਬਿਲਕੁਲ। ਉਹ ਇੱਥੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਡਰ ਸੀਗਾ, ਉਹ ਬਿਲਕੁਲ ਵੀ ਨਹੀਂ ਰਿਹਾ ਡਰ। ਹੁਣ ਬਹੁਤ ਵਧੀਆ ਲੱਗਾ। ਵੈਸੇ ਵੀ ਸਰਦਾਰ ਨਹੀਂ ਲੱਗਦੇ, ਸਾਡੇ ਵਰਗੇ ਲੱਗਦੇ ਆ। ਪਗੜੀ ਨਹੀਂ ਨਾ ਬੰਨੀ। ਹਾਂਜੀ ਹਾਂਜੀ। ਕੀ ਕੰਮ ਕਰਦੇ ਹੋ ਜੀ ਮੈਂ ਸਟੱਡੀ ਕਰਦਾ। ਅੱਛਾ, ਸਟੱਡੀ ਕਰਦੇ। ਹਾਂਜੀ, ਬੜੀ ਗੱਲ ਹੈ ਜੀ, ਇਸ ਉਮਰ 'ਚ ਹੀ ਤੁਸੀਂ ਨਨਕਾਣਾ ਸਾਹਿਬ। ਨਹੀਂ, ਉਹ ਬਾਬਾ ਜੀ ਨੇ ਬੁਲਾਇਆ, ਅਸੀਂ ਆ ਗਏ। ਹਾਂ ਬਿਲਕੁਲ ਜੀ, ਇਹ ਤਾਂ ਬੜਾ ਕਰਮ ਵਾਲੀ ਗੱਲ ਆ। ਤੇ ਕੀ ਕਹਿਣਾ ਚਾਹੋਗੇ ਦੋਵਾਂ ਮੁਲਕਾਂ ਦੀ? ਮੈਂ ਇਹੀ ਕਹਿਣਾ ਚਾਹੂੰਗਾ, ਜੋ ਵਿੱਚ ਜੋ ਦਰਾਰ ਪਵਾਉਣ ਦਾ ਕੰਮ ਕਰਦੇ ਨੇ, ਵਿਚੋਲੀਆ ਕੰਮ ਕਰਦੇ ਨੇ, ਉਸ ਚੀਜ਼ ਨੂੰ ਨਜ਼ਰਅੰਦਾਜ਼ ਕਰਕੇ
ਦੋਵਾਂ ਮੁਲਕਾਂ ਨੂੰ ਆਪਸੀ ਪ੍ਰੇਮ ਪਿਆਰ ਬਣਾਉਣਾ ਚਾਹੀਦਾ ਹੈ। ਪ੍ਰੇਮ ਪਿਆਰ ਬਣਾਉਣਾ ਚਾਹੀਦਾ ਚਾਹੀਦਾ ਹੈ। ਕਿਉਂਕਿ ਇਹਦੇ ਵਿੱਚ ਹੀ ਦੋਵਾਂ ਖਿੱਤਿਆਂ ਦੇ ਦੀ ਤਰੱਕੀ ਹੈ। ਤੇ ਗਵਾਂਢੀ ਨਹੀਂ ਆਪਾਂ ਬਦਲ ਸਕਦੇ, ਗਵਾਂਢੀ ਨਹੀਂ ਬਦਲ ਸਕਦੇ, ਯਾਰ ਦੋਸਤ ਸਹੀ ਯਾਦ ਬਦਲ ਸਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सोनियाल टेक टेक ਫਤਿਹ टेक टेक ਫਤਿਹ। राज करेगा ਖਾਲਸਾ राज करेगा ਖਾਲਸਾ पंथ की ਜੀਤ पंथ की ਜੀਤ। बोले सोनियाल ਸਤਿ ਸ੍ਰੀ ਅਕਾਲ। ਨਨਕਾਣਾ ਸਾਹਿਬ ਆਏ, ਤੁਹਾਨੂੰ ਕਿਸ ਤਰ੍ਹਾਂ ਲੱਗਾ ਇੱਥੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਨਨਕਾਣਾ ਸਾਹਿਬ ਅਸੀਂ ਆਏ ਹਾਂ ਜੀ, ਬੜਾ ਸੁੰਦਰ ਲੱਗ ਰਿਹਾ ਹੈ, ਬਹੁਤ ਮਨ ਖੁਸ਼ ਹੋ ਰਿਹਾ ਹੈ। ਮਨ ਵਿੱਚ ਕਈ ਸਾਲਾਂ ਦੀ ਤਾਂਘ ਸੀ ਵੀ ਅਸੀਂ ਜਿਹੜੇ ਪੰਥ ਤੋਂ ਵਿਛੜੇ ਹੋਏ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਕਰੀਏ। ਗੁਰੂ ਮਹਾਰਾਜ ਨੇ ਅੱਜ ਸਾਡੀ ਆਸ਼ਾ ਪੂਰਨ ਕੀਤੀ। ਅਸੀਂ 3 ਦਿਨ ਪੰਜਾ ਸਾਹਿਬ ਰਹਿ ਗਏ ਹਾਂ, ਹੁਣ ਅੱਜ ਨਨਕਾਣਾ ਸਾਹਿਬ ਆਏ ਹਾਂ ਜੀ। ਔਰ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਨਹੀਂ ਆ ਰਹੀ, ਨਾ ਖਾਣੇ ਦੀ, ਨਾ ਰਹਿਣੇ ਦੀ, ਨਾ ਆਣੇ ਜਾਣੇ ਦੀ। ਮੁਤਮਿਨ ਹੋ ਤੁਸੀਂ? ਹਾਂਜੀ ਪਾਕਿਸਤਾਨ ਗਵਰਨਮੈਂਟ ਔਰ ਪਾਕਿਸਤਾਨ ਦੇ ਲੋਕਾਂ ਦੀ ਜੋ ਪਿਆਰ ਮੁਹੱਬਤ ਤੁਹਾਨੂੰ ਮਿਲਿਆ, ਤੁਹਾਡਾ ਸਤਿਕਾਰ ਹਾਂ, ਕੀਤਾ, ਹਾਂ। ਮੁਤਮਿਨ ਹੋ ਤੁਸੀਂ? ਮੁਸਤਬਨ ਦਾ ਮਤਲਬ ਕੀ ਹੁੰਦਾ Satisfy ਹੋ? ਹਾਂ ਹਾਂ ਬਿਲਕੁਲ ਸੈਟੀਸਫਾਈ ਹੈ। ਔਰ ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਅਸੀਂ ਪਾਕਿਸਤਾਨ ਆਏ ਹਾਂ ਕਿ ਨਹੀਂ ਆਏ ਹਾਂ। ਅੱਛਾ। ਸਾਨੂੰ ਤਾਂ ਇਹ ਲੱਗ ਰਿਹਾ ਵੀ ਅਸੀਂ ਆਪਦੇ ਦੇਸ਼ ਵਿੱਚ ਘੁੰਮ ਰਹੇ ਹਾਂ। ਕਿਆ ਬਾਤ। ਹਾਂ, ਸਾਨੂੰ ਤਾਂ ਇਹੀ ਲੱਗ ਰਿਹਾ, ਕੋਈ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਅਸੀਂ ਪਾਕਿਸਤਾਨ ਵਿੱਚ ਹੈ। ਕੀ ਪੈਗਾਮ ਦੇਣਾ ਚਾਹੁੰਦੇ ਹੋ ਤੁਸੀਂ ਦੋਵਾਂ ਮੁਲਕਾਂ ਅਸੀਂ ਦੇ ਤਾਂ ਕਹਿੰਦੇ ਹਾਂ ਵੀ ਸਰਕਾਰਾਂ ਆਪਸੀ ਮਤਭੇਦ ਭੁਲਾ ਕੇ, ਬਲਕਿ ਜਿਸ ਤਰ੍ਹਾਂ ਕਰਤਾਰਪੁਰ ਦਾ ਲਾਂਘਾ ਖੋਲ ਰਹੇ ਨੇ, ਇਸ ਤਰ੍ਹਾਂ ਕਰਤਾਰਪੁਰ ਤੋਂ ਨਨਕਾਣਾ ਸਾਹਿਬ ਦਾ ਵੀ ਸਿੱਧਾ ਲਾਂਘਾ ਕਰਤਾ ਜਾਵੇ, ਜਿਹੜਾ ਜਦੋਂ ਬਿਨਾਂ ਵੀਜ਼ੇ ਦੇ ਆਵੇ ਜਾਵੇ, ਦਰਸ਼ਨ ਮੇਲੇ ਕਰਨ। ਔਰ ਬਸ ਇੱਕ ਚੀਜ਼ ਦੀ ਪ੍ਰੋਬਲਮ ਆਉਂਦੀ ਸਾਨੂੰ ਇੱਥੇ, ਅਸੀਂ ਚਾਹੇ ਕਿੰਨੇ ਵੀ ਪੜ੍ਹੇ ਲਿਖੇ ਹਾਂ, ਚਾਹੇ BA ਪੜ੍ਹੇ ਹਾਂ, ਚਾਹੇ MA ਪੜ੍ਹੇ ਹਾਂ, ਲੇਕਿਨ ਜਦੋਂ ਥੋੜੇ ਸਾਈਨ ਬੋਰਡ ਪੜ੍ਹਦੇ ਆ ਨਾ, ਉਹ ਅਸੀਂ ਭਾਸ਼ਾ ਨਹੀਂ ਸਮਝ ਸਕਦੇ ਵੀ ਮਕਾਮੀ ਜ਼ਬਾਨ ਉਰਦੂ ਵਿੱਚ ਲਿਖੇ ਹੋਏ ਆ, ਉਹ ਸਾਨੂੰ ਉੱਥੇ ਅਸੀਂ ਆ ਕੇ ਅਨਪੜ੍ਹ ਹੋ ਜਾਂਦੇ ਹਾਂ। ਉਹ ਅਸੀਂ ਜਦੋਂ ਉੱਥੇ ਜਾਂਦੇ ਹਾਂ, ਸਾਡੇ ਨਾਲ ਵੀ, ਸਾਡੇ ਬੰਦਿਆਂ ਨਾਲ ਵੀ ਇਦਾਂ ਹੀ ਹੁੰਦਾ ਉਹ ਅਸੀਂ ਅਨਪੜ੍ਹ ਹੋ ਜਾਂਦੇ ਹਾਂ। ਬਾਕੀ ਗੁਰਮੁਖੀ ਜਾਂ ਹਿੰਦੀ ਇਹਨਾਂ ਕੋਈ ਵੀ ਨਹੀਂ ਪੜ੍ਹ ਹੁੰਦੀ। ਅੰਗਰੇਜ਼ੀ ਜਿੱਥੇ ਲਿਖੀ ਉਹ ਤਾਂ ਪੜ੍ਹ ਲੈਂਦੇ ਆ, ਜਿੱਥੇ ਅੰਗਰੇਜ਼ੀ ਨਾ ਲਿਖੀ ਹੋਵੇ ਤਾਂ ਅਸੀਂ ਰੇਲਵੇ ਸਟੇਸ਼ਨ ਦੇ ਨਾਮ ਹੀ ਨਹੀਂ ਪੜ੍ਹ ਸਕਦੇ ਵੀ ਕਿਹੜਾ ਰੇਲਵੇ ਸਟੇਸ਼ਨ ਆਇਆ। ਚਲੋ ਖੈਰ, ਇਹ ਤਾਂ ਆਪਣੇ ਆਪਣੇ ਇਲਾਕਿਆਂ ਦੀ ਜ਼ਬਾਨ ਹੁੰਦੀ ਹੈ ਜੀ। ਬਾਕੀ ਤੁਸੀਂ ਬਹੁਤ ਖੁਸ਼ ਹੈ ਅਸੀਂ, ਬਹੁਤ ਖੁਸ਼ ਹੈ ਅਸੀਂ। ਮੈਂ ਹਰਿਆਣੇ ਤੋਂ ਆਇਆ ਜੀ। ਭਾਰਤ ਵਿੱਚ ਹਰਿਆਣਾ ਇੱਕ ਪ੍ਰਾਂਤ ਹੈ, ਹਰਿਆਣਾ ਪ੍ਰਦੇਸ਼ ਹੈ। ਅਸੀਂ ਉਹਦਾ ਜ਼ਿਲ੍ਹਾ ਮਹਿੰਦਰਗੜ੍ਹ ਹੈ, ਜ਼ਿਲ੍ਹਾ ਮਹਿੰਦਰਗੜ੍ਹ ਵਿੱਚ ਨਾਰਨਲ ਸਾਡਾ ਸ਼ਹਿਰ ਹੈ, ਉੱਥੋਂ ਅਸੀਂ ਆਏ ਹਾਂ। ਵੈਸੇ ਅਸੀਂ ਵੀ ਇੱਥੇ ਪਹਿਲੇ ਪਾਕਿਸਤਾਨ ਦੇ ਹੀ ਰਹਿਣ ਵਾਲੇ ਸਾਂ। ਕਿਹੜੀ ਜਗ੍ਹਾ ਤੇ? ਅਸੀਂ ਜ਼ਿਲ੍ਹਾ ਮਿੰਟਗੁਮਰੀ ਵਿੱਚ ਸਾਡੇ ਮਕਾਨ ਹੁੰਦੇ ਸਨ, ਹੁਣ ਉਹ ਸਾਹੀਵਾਲ ਕਹਿੰਦੇ ਨੇ ਬਣ ਗਿਆ। ਪਹਿਲਾਂ ਜ਼ਿਲ੍ਹਾ ਮਿੰਟਗੁਮਰੀ ਸੀ, ਔਰ ਉਕਾੜਾ ਮੰਡੀ ਵਿੱਚ ਸਾਡੀਆਂ ਦੁਕਾਨਾਂ ਸਨ, ਨਰਮਾ ਕੀ ਦੁਕਾਨਾਂ ਸਨ। ਤੇ ਅਸੀਂ ਖੂਬ ਇੱਥੇ ਹੀ ਰਹਿ ਕੇ ਗਏ ਹਾਂ, ਔਰ ਇੱਥੇ ਹੀ ਬੜਾ ਆਨੰਦ ਆਇਆ। ਸਰਦਾਰ ਜੀ, ਆਪਣਾ ਨਾਮ ਦੱਸੋ ਕੀ ਆ? ਮੇਰਾ ਨਾਮ ਤਲੋਚਨ ਸਿੰਘ ਹੈ ਜੀ। ਅੱਛਾ ਜੀ। ਲੁਧਿਆਣੇ ਸੇ ਆਏ ਹਾਂ। ਲੁਧਿਆਣੇ ਤੋਂ? ਹਾਂ। ਕਿਹੜੇ ਪਿੰਡੋਂ? ਲੁਧਿਆਣਾ, ਖਾਸ ਪੰਜਾਬ। ਹਾਂ, ਲੁਧਿਆਣੇ ਦਾ ਇੱਕ ਬਾਬਾ ਸਾਡੇ ਕੋਲ ਆਇਆ ਬੈਠਾ ਜੀ, ਉਹ ਮਿਲਣਾ ਚਾਹੁੰਦਾ ਸੀਗਾ। ਅੱਛਾ ਜੀ। ਲੁਧਿਆਣੇ ਦੇ ਕਹਿੰਦਾ ਮੈਨੂੰ ਬੰਦੇ ਮਿਲਾਓ। ਤੇ ਕਿੱਦਾਂ ਲੱਗਾ ਤੁਹਾਨੂੰ ਇੱਥੇ ਆ ਕੇ ਜੀ? ਬਹੁਤ ਅੱਛਾ ਲੱਗ ਰਿਹਾ। ਪਹਿਲੀ ਵਾਰੀ ਆਏ ਹੋ? ਪਹਿਲੀ ਵਾਰੀ ਆਏ ਹਾਂ, ਬਹੁਤ ਅੱਛਾ ਲੱਗ ਰਿਹਾ। ਅੱਛਾ, ਲੋਕਾਂ ਤੋਂ, ਆਵਾਮ ਤੋਂ ਮੁਤਮਿਨ ਹੋ? ਪਿਆਰ ਮੁਹੱਬਤ ਦੇ ਹਾਂ, ਸਭ ਬਹੁਤ ਪਿਆਰ ਮਿਲ ਰਿਹਾ, ਸਭ ਮਿਲ ਰਿਹਾ। ਹਾਂਜੀ ਹਾਂਜੀ। ਕਿਹੜੇ ਜ਼ਿਲ੍ਹੇ ਦੇ? ਲੁਧਿਆਣਾ। ਅੱਛਾ। ਕਿਹੜਾ? ਲੁਧਿਆਣਾ ਸ਼ਹਿਰ ਹੈ। मैं जंडाली दा। ਅੱਛਾ। ਸਾਹੀਵਾਲ ਦੇ, ਹਾਂ, ਉਧਰ ਜ਼ਿਲ੍ਹਾ ਮਹਿੰਦਰਗੜ੍ਹ, ਹਰਿਆਣਾ। ਕਿੱਦਾਂ ਲੱਗਾ ਜੀ ਤੁਹਾਨੂੰ ਇੱਥੇ? ਸਾਨੂੰ ਬਹੁਤ ਵਧੀਆ ਲੱਗਾ ਜੀ। ਮੈਂ ਤੁਹਾਨੂੰ ਦੱਸਾਂ, ਅਸੀਂ ਤਾਂ ਬੜੇ ਖੁਸ਼ ਹਾਂ, ਔਰ ਸਾਨੂੰ ਜਰਾ ਮਹਿਸੂਸ ਨਹੀਂ ਹੋ ਰਿਹਾ ਵੀ ਅਸੀਂ ਪਾਕਿਸਤਾਨ ਘੁੰਮ ਰਹੇ ਹਾਂ ਜਾਂ ਹਿੰਦੁਸਤਾਨ ਘੁੰਮ ਰਹੇ ਹਾਂ। ਸਾਨੂੰ ਤਾਂ ਬੜਾ ਆਨੰਦ ਆ ਰਿਹਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਰਮਿੰਦਰ ਹੈ, ਮੈਂ ਦਿੱਲੀ ਤੋਂ ਆਈ ਹਾਂ। ਅੱਛਾ। ਮੈਂ ਪਾਵਨ ਧਰਤੀ ਤੇ ਦੂਸਰੀ ਵਾਰ ਆਈ ਹਾਂ। 2018 ਚ ਆਈ ਸੀਗੀ ਮੈਂ, ਤੇ ਹੁਣ ਬਹੁਤ ਕੁਝ ਡਿਵੈਲਪ ਹੋਇਆ ਵਾ। ਮੈਂ ਸ਼ੁਕਰੀਆ ਅਦਾ ਕਰਦੀ ਹਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜੇ ਇਹ ਸਾਨੂੰ ਸਾਲ 'ਚ 4 ਵਾਰ ਦਰਸ਼ਨ ਕਰਨ ਲਈ ਬੁਲਾਉਂਦੇ ਆ। ਮੈਂ ਇੱਥੋਂ ਦੇ ਜਿਹੜੇ ਫੋਰਸ ਦੇ ਜਵਾਨ ਨੇ, ਲੇਡੀਜ਼ ਨੇ, ਜਿਹੜੇ ਗੁਰਦੁਆਰਾ ਪ੍ਰਬੰਧਕ ਦੇ ਮੈਨੇਜਰ ਜਾਂ ਜੋ ਵੀ ਮੈਂਬਰ ਸਾਹਿਬਾਨ ਆ, ਬੜਾ ਸਖਤ ਇਹਨਾਂ ਨੇ ਜਾਂ ਉਸ ਤਰੀਕੇ ਨਾਲ ਪ੍ਰਬੰਧ ਕੀਤਾ ਹੋਇਆ ਕਿ ਸਾਨੂੰ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਚਾਂਸ ਵੀ ਹੋ ਸਕਦਾ ਦੁਰਘਟਨਾ ਵਾਲਾ। ਨਹੀਂ, ਉਹ ਤਾਂ ਅੱਲਾ ਮਾਫੀ ਦੇਵੇ, ਨਹੀਂ ਹੋਣਾ ਹੈਗਾ। ਹਾਂਜੀ ਹਾਂਜੀ। ਤੇ ਜਿਸ ਤਰ੍ਹਾਂ ਹੱਲਾ ਪਿਆ ਹੋਇਆ ਕਿ ਇਸ ਤਰ੍ਹਾਂ ਹੋ ਸਕਦਾ, ਤੇ ਮੈਨੂੰ ਇਹ ਮਾਹੌਲ ਦੇਖ ਕੇ ਲੱਗ ਨਹੀਂ ਰਿਹਾ ਬਿਲਕੁਲ ਵੀ। ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਇਹਨਾਂ ਦਾ। ਮਾਹੌਲ ਦੇਖ ਲਓ ਤੁਸੀਂ ਕਿੱਦਾਂ ਤੁਰੇ ਫਿਰਦੇ ਆ। ਕੋਈ ਹਾਂਜੀ ਹਾਂਜੀ। ਇਹ ਹੁਣ ਅਸੀਂ 3 ਦਿਨ ਪੰਜਾ ਸਾਹਿਬ ਲਾ ਕੇ ਆਏ ਆ, ਤਾਂ ਵੀ ਸਾਨੂੰ ਪੂਰੀ ਸਿਕਿਉਰਿਟੀ ਫੈਸਿਲਿਟੀ ਦਿੱਤੀ ਹੋਈ ਸੀਗੀ।
ਤੇ ਹੁਣ ਨਨਕਾਣਾ ਸਾਹਿਬ ਅਸੀਂ ਆਪ ਹੀ ਦਰਸ਼ਨ ਕਰਨ ਆਏ ਹੋਏ ਆ, ਬਾਹਰ ਘੁੰਮ ਰਹੇ ਆ। ਕੋਈ ਸਾਨੂੰ ਇਸ ਤਰ੍ਹਾਂ ਦਾ ਲੱਗ ਨਹੀਂ ਰਿਹਾ। ਮੈਂ ਲੱਗ ਹੀ ਨਹੀਂ ਰਿਹਾ ਵੀ ਕਿਸੇ ਹੋਰ ਜਗ੍ਹਾ ਤੇ ਸ਼ੁਕਰੀਆ ਅਦਾ ਕਰਦੀ ਆ ਮੈਂ ਇੰਨਾ ਕਿ ਇਹ ਪਾਕਿਸਤਾਨ ਦੀ ਆਵਾਮ ਵੱਲੋਂ ਕੁਝ ਕਹਿਣਾ ਚਾਹੋ। ਪਾਕਿਸਤਾਨ ਦੀ ਜਿਹੜੀ ਸਰਕਾਰ ਹੈ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਹੋਇਆ ਕਿ ਜਿਹੜਾ ਕਰਤਾਰਪੁਰ ਲਾਂਘਾ ਹੈ ਇਹ ਆਮ ਜਨਤਾ ਲਈ, ਆਮ ਜਿਹੜੇ ਸੰਗਤ ਵਾਲੇ ਹੈਗੇ ਦਰਸ਼ਨ ਕਰਨ ਦਾ ਇੱਕ ਬਹੁਤ ਵੱਡਾ ਇਹਨਾਂ ਨੂੰ ਤੋਹਫਾ ਦਿੱਤਾ ਸਰਕਾਰ ਨੇ। ਮੈਂ ਆਪਣੇ ਜਿਹੜੇ ਪ੍ਰਧਾਨ ਮੰਤਰੀ ਇਮਰਾਨ ਖਾਨ ਆ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਸਾਨੂੰ ਇੰਡੀਆ ਨੂੰ, ਸਿੱਧੂ ਸਾਹਿਬ ਨੂੰ ਸੌਗਾਤ ਵਜੋਂ ਕਰਤਾਰਪੁਰ ਦਾ ਲਾਂਘਾ ਦਿੱਤਾ। ਮੇਰੀ ਇਹ ਦਿਲੋਂ ਮਤਲਬ ਕਿ ਉਹਨਾਂ ਨੂੰ ਹਾਰਦਿਕ ਸ਼ੁਭ ਕਾਮਨਾ ਹੈ ਜੋ ਸਾਡੇ ਨਾਲ ਹੋ ਕੇ ਤੁਰ ਰਹੇ ਨੇ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ।